Viewers, welcome back in our program. जी डॉक्टर साहब, जिस तरह कि आज इंटरनेशनल मदर लैंग्वेजेस डे हैगा, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਅੱਜ ਨਹੀਂ ਹੈ ਤਾਂ ਕੱਲ ਹੈ 21 ਫਰਵਰੀ ਨੂੰ, ਲੇਕਿਨ ਅੱਜ ਅਸੀਂ ਇਸ ਲਈ ਉਹਨੂੰ ਪਿਕ ਕੀਤਾ ਹੈ ਕਿ 21 ਫਰਵਰੀ ਦਾ ਦਿਨ ਹੀ ਸਾਕਾ ਨਨਕਾਣਾ ਸਾਹਿਬ ਨਾਲ ਸੰਬੰਧਿਤ ਵੀ ਹੈ ਜੀ, ਔਰ ਜਿਹੜਾ ਕਿ 21 ਫਰਵਰੀ 1921 ਨੂੰ ਹੋਇਆ, ਔਰ ਇਸੇ ਤਰ੍ਹਾਂ 21 ਫਰਵਰੀ 1924 ਨੂੰ ਜੈਤੋ ਦਾ ਮੋਰਚਾ ਜਿਹੜਾ ਜਿਹਦੇ ਚ ਕਿ ਮਸ਼ੀਨ ਗਨਾਂ ਦੇ ਸਾਹਮਣੇ ਸਿੰਘ ਖਲੋਤੇ ਜੀ, ਉਸ ਨਾਲ ਵੀ ਸੰਬੰਧ ਜੁੜਦਾ ਹੈ। ਸੋ ਕੱਲ ਅਸੀਂ ਦੋਨੋਂ ਹੀ ਨਹੀਂ ਸੀ ਇੱਕੋ ਵੇਲੇ ਡਿਸਕਸ ਕਰ ਸਕਣਾ। ਸੋ ਇਹਦੇ ਤੇ ਮੇਰੀ ਇਸ ਹਫਤੇ ਦੀ ਲਿਖਤ ਵੀ ਜਿਹੜੀ ਹੈ ਉਹ ਇਹਨਾਂ ਦੋਨਾਂ ਦੇ ਉੱਤੇ ਹੀ ਦੋ ਲਿਖਤਾਂ ਸਨ, ਔਰ ਜਿਵੇਂ ਇੰਟਰਨੈਸ਼ਨਲ ਮਦਰ ਲੈਂਗੁਏਜਸ ਡੇ ਦੇ ਉੱਤੇ ਤੁਹਾਡੀ ਆਵਾਜ਼ 'ਚ ਆਡੀਓ ਫਾਈਲ ਬਣੀ ਜੀ, ਔਰ ਮੈਂ ਹੁਣੇ ਹੀ ਦੇਖ ਰਿਹਾ ਸੀ ਕਿ ਇਹ ਕੱਲ ਪੋਸਟ ਕੀਤੀ ਸੀ, ਔਰ ਇਸ ਦੇ ਵਿੱਚ ਜਿਹੜਾ 30,200 ਵਿਊਅਰਸ ਔਰ ਲਿਸਨਰਸ ਜਿਹੜੇ ਨੇ ਇਹਦੇ ਤੇ ਆਏ ਜੀ, 496 ਦੇ ਕਰੀਬ ਸ਼ੇਅਰਸ ਨੇ ਔਰ 27 ਕਾਮੈਂਟ ਨੇ। ਇਸੇ ਤਰ੍ਹਾਂ ਸਾਕਾ ਨਨਕਾਣਾ ਸਾਹਿਬ ਜਿਹੜੀ ਸਾਈਮਲਟੇਨੀਅਸਲੀ ਜਿਹੜੀ ਹੈ ਉਹ ਅਪਲੋਡ ਹੋਈ ਫੇਸਬੁੱਕ ਤੇ, ਉਹਦੇ ਤੇ ਆਲਮੋਸਟ 34,000 ਤੋਂ ਜ਼ਿਆਦਾ ਵਿਊਅਰਸ ਨੇ ਔਰ ਸ਼ੇਅਰ 323 ਨੇ, ਕਾਮੈਂਟ 145 ਨੇ। ਸੋ ਸਾਕਾ ਨਨਕਾਣਾ ਸਾਹਿਬ ਔਰ ਕਿਵੇਂ ਅੱਜ ਸ਼੍ਰੋਮਣੀ ਕਮੇਟੀ ਔਰ ਕਿੱਥੇ ਖੜੇ ਆ, ਕਿਉਂਕਿ ਇਹਨਾਂ ਲੇਖਾਂ ਦੇ ਵਿੱਚ ਵੀ ਵੇਰਵੇ ਨਾਲ ਜ਼ਿਕਰ ਕੀਤਾ, ਕੁਝ ਚੀਜ਼ਾਂ ਦਾ ਰਿਪੀਟ ਵੀ ਹੋਏਗਾ, ਔਰ ਕਿਉਂਕਿ ਆਡੀਓ ਫਾਈਲਸ ਨੇ ਹੈਲਪ ਕੀਤੀ ਹੈ। ਸਾਡੇ ਬਹੁਤ ਸਾਰੇ ਪਾਕਿਸਤਾਨੀ ਭਰਾ ਭੈਣਾਂ ਇਸ ਨੂੰ ਹੁਣ ਸੁਣਦੇ ਨੇ, ਬਹੁਤ ਸਾਰਿਆਂ ਨੇ ਸ਼ੁਕਰੀਆ ਵੀ ਅਦਾ ਕੀਤਾ। ਪਰ ਕੁੱਲ ਮਿਲਾ ਕੇ ਸਮਾਂ ਸੀਮਾ ਵੀ ਹੈ। ਮੈਂ ਇਹ ਸਮਝਦਾ ਹਾਂ ਵੀ ਮਾਂ ਬੋਲੀ ਉਹੀ ਹੈ ਜਿਹੜੀ ਤੁਸੀਂ ਮਾਂ ਦੇ ਦੁੱਧ ਚੁੰਘਦੇ ਆ, ਜਿਹੜੇ ਪਹਿਲੇ ਅੱਖਰ ਤੁਹਾਡੇ ਕੰਨਾਂ 'ਚ ਪੈਂਦੇ ਨੇ, ਤੁਸੀਂ ਉਹ ਸਾਰੇ ਆਲੇ ਦੁਆਲੇ 'ਚ ਉਹਨੂੰ ਮਾਂ ਬੋਲੀ ਕਹਿੰਦੇ ਨੇ ਜੀ, ਔਰ ਜ਼ਾਹਰ ਹੈ ਕਿ ਉਹ ਤੁਹਾਡਾ ਇਸ ਦੁਨੀਆ ਦੇ ਨਾਲ ਵੀ ਪਹਿਲਾ ਇੰਟਰੈਕਸ਼ਨ ਹੁੰਦਾ। ਔਰ ਜਦੋਂ ਤੁਸੀਂ ਫਿਰ ਰੋਂਦੇ ਵੀ ਹੋ, ਜਿੰਨੀ ਮਰਜ਼ੀ ਬੁੱਲ ਮਰੋੜ ਕੇ ਅਸੀਂ ਅੰਗਰੇਜ਼ੀ ਬੋਲੀਏ, ਬੁੱਲ ਮਰੋੜ ਕੇ ਕੋਈ ਹੋਰ ਜ਼ਬਾਨ ਬੋਲੀਏ, ਤੇ ਫਿਰ ਉਹ ਮਾਂ ਆਪਣੀ ਬੋਲੀ 'ਚ ਹੀ ਯਾਦ ਆਉਂਦੀ ਹੈ ਜਿਹੜੀ ਕਿ ਤੁਸੀਂ ਉਸ ਪੀਰੀਅਡ ਦੇ ਵਿੱਚ ਹੁੰਦਾ। ਦੁਨੀਆ 'ਚ ਇਸ ਗੱਲ ਨੂੰ ਹੁਣ ਰਿਸਰਚ ਨੇ ਵੀ ਸਾਬਤ ਕੀਤਾ ਹੈ ਕਿ ਭਾਈ ਜੇ ਤੁਸੀਂ ਇੱਕ ਤੋਂ ਜ਼ਿਆਦਾ ਜ਼ਬਾਨਾਂ ਬੱਚਿਆਂ ਨੂੰ ਸਿਖਾਉਂਦੇ ਹੋ, ਉਹਦੀ ਇੰਟੈਲੀਜੈਂਸ ਵੀ ਡਿਵੈਲਪ ਹੁੰਦੀ ਹੈ। ਇੱਕ ਜ਼ਮਾਨਾ ਸੀ ਅੰਗਰੇਜ਼ੀ ਸਕੂਲਾਂ ਵਾਲੇ ਮਾਪਿਆਂ ਨੂੰ ਤਾੜਨਾ ਕਰਦਾ ਸੀ, ਘਰ ਵੀ ਦੇ ਨਾਲ ਅੰਗਰੇਜ਼ੀ ਬੋਲੋ। ਹੁਣ ਈਵਨ ਅਮਰੀਕਾ 'ਚ ਵੀ ਉਹ ਕਹਿਣਗੇ ਕਿ ਨਹੀਂ, ਐਟ ਹੋਮ ਜੋ ਤੁਹਾਡੀ ਸਪੈਨਿਸ਼ ਹੈ, ਫਰੈਂਚ ਹੈ, ਪੰਜਾਬੀ ਹੈ, ਹਿੰਦੀ ਹੈ, ਵਟਐਵਰ ਉਰਦੂ ਹੈ, ਉਸ ਨੂੰ ਬੋਲੋ। ਪਰ ਅਨਫੋਰਚੂਨੇਟਲੀ ਪੰਜਾਬੀ ਜ਼ਬਾਨ 5000 ਸਾਲ ਦੇ ਉਸ ਸੱਭਿਆਚਾਰ ਤਹਿਜ਼ੀਬ ਨਾਲ ਜੁੜੀ ਹੋਈ, ਜੇ ਸਭ ਤੋਂ ਕਪੁੱਤਰ ਪੁੱਤਰ ਬੱਚੇ ਨੂੰ ਕਹਿੰਦੇ ਨੇ, ਸੱਸਾ ਲੱਗ ਜਾਏ ਸਪੁੱਤਰ ਹੁੰਦਾ, ਕੱਕਾ ਲੱਗ ਜਾਏ ਕਪੁੱਤਰ ਹੁੰਦਾ, ਤੇ ਫਿਰ ਇਹਨੂੰ ਹੀ ਜੇ ਅਸੀਂ ਪੁੱਤਰੀਆਂ ਸਪੁੱਤਰੀਆਂ ਤੇ ਕਪੁੱਤਰੀਆਂ ਕਹਿ ਸਕਦੇ ਹਾਂ। ਜਿੰਨੇ ਕਪੁੱਤਰ ਕਪੁੱਤਰੀਆਂ ਸਾਡੀ ਇਸ ਮਾਂ ਬੋਲੀ ਪੰਜਾਬੀ ਦੇ ਨੇ, ਸ਼ਾਇਦ ਹੀ ਕਿਸੇ ਨੇ ਇੰਨਾ ਧਰੋ ਕਮਾਇਆ ਹੋਏ ਜਾਂ ਆਪਣੀ ਮਾਂ ਵੱਲ ਪਿੱਠ ਕੀਤੀ ਹੋਏ। ਜ਼ਾਹਰ ਹੈ ਹਿਸਟਰੀ ਲੰਬੀ ਹੈ ਕਿ ਕਿਵੇਂ, ਔਰ ਇਹ ਵੀ ਬੜੀ ਯੂਨੀਕ ਗੱਲ ਹੈ ਦੁਨੀਆ ਜਦੋਂ ਅਸੀਂ ਜ਼ਬਾਨਾਂ ਦਾ ਇਤਿਹਾਸ ਦੇਖਦੇ ਹਾਂ, ਸ਼ਾਇਦ ਹੀ ਪੰਜਾਬੀ ਦੇ ਮੁਕਾਬਲੇ ਕੋਈ ਜ਼ਬਾਨ ਹੋਏ ਜਿਹਨੂੰ ਸਟੇਟ ਪੈਟਰਨੇਜ ਨਾ ਮਿਲੀ ਹੋਏ, ਕਦੇ ਉਹ ਰਾਜ ਭਾਸ਼ਾ ਨਾ ਬਣੀ ਹੋਏ, ਤੇ ਇਹਦੇ ਬਾਵਜੂਦ ਸਰਵਾਈਵ ਕੀਤੀ ਹੋਏ। ਹੁਣ ਬੇਸ਼ੱਕ ਸਿੱਖਾਂ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਨੂੰ ਸਰਕਾਰੇ ਖਾਲਸਾ ਨਾਲ ਹੈ, ਲੇਕਿਨ ਉਸ ਪੀਰੀਅਡ 'ਚ ਵੀ ਜਿਹੜੀ ਸਰਕਾਰੀ ਜ਼ਬਾਨ ਸੀ ਉਹ ਫਾਰਸੀ ਸੀ। ਪੰਜਾਬੀ ਬੋਲਚਾਲ ਦੀ ਭਾਸ਼ਾ ਸੀ। ਅਦਾਲਤਾਂ ਦੇ ਵਿੱਚ ਕੇਸਾਂ ਦੇ ਵੇਲੇ ਦੂਜੇ ਰਣਜੀਤ ਸਿੰਘ ਕਿਉਂਕਿ ਖੁਦ ਵੀ ਪੰਜਾਬੀ ਬੋਲਦਾ ਸੀ, ਕੋਈ ਫਾਰਸੀ ਤਾਂ ਹੈ ਨਹੀਂ ਸੀ ਸਕਾਲਰ, ਤੇ ਉਹ ਆਪਣੇ ਦਰਬਾਰ ਦੇ ਵਿੱਚ ਪੰਜਾਬੀ 'ਚ ਹੀ ਗੱਲਾਂ ਹੁੰਦੀਆਂ ਸੀ। ਲੇਕਿਨ ਜਿਹੜਾ ਇਸ ਦੇ ਬਾਵਜੂਦ ਜਿਹੜੀ ਜ਼ਬਾਨ ਸਰਵਾਈਵ ਕੀਤੀ, ਕਿਉਂਕਿ ਇਹ ਉਸ ਖਿੱਤੇ ਦੇ ਹਾਰਡ, ਉਸ ਟੈਂਪਰੇਚਰ ਵਾਲੇ, ਗਰਮੀ ਵੀ ਸਿਖਰ ਦੀ, ਠੰਡ ਵੀ ਪੈ ਰਹੀ ਹੈ, ਹਮਲਾਵਰ ਵੀ ਆ ਰਹੇ ਨੇ, ਟਫ ਲਾਈਫ, ਹੱਸ ਵੀ ਸਕਣਾ, ਖੇਡ ਵੀ ਸਕਣਾ। ਔਰ ਜਦੋਂ ਇਸ ਕਿਸਮ ਦੇ ਲੋਕ, ਫਿਰ ਸ਼ਬਦ ਤਾਂ ਉਹੀ ਚੁਣਿਆ ਜਾਂਦਾ ਜਿਹਦੀ ਲੋੜ ਹੁੰਦੀ ਹੈ, ਉਹਦੇ ਬਿਨਾਂ ਤਾਂ ਅਲਫਾਜ਼ ਆਉਂਦੇ ਹੀ ਨਹੀਂ। ਫਿਰ ਪੰਜਾਬੀ ਜ਼ਬਾਨ ਦੀ ਇਹ ਵੀ ਖੂਬਸੂਰਤੀ ਰਹੀ ਕਿ ਉਹ ਸਾਡਾ ਮੈਲਟਿੰਗ ਪੌਟ ਸੀ, ਜਿੱਥੇ ਆ ਕੇ ਹਰ ਕਲਚਰ ਉੱਥੋਂ ਦਰਾ ਖੈਬਰ ਤੋਂ ਹੀ ਕ੍ਰਾਸ ਕਰਦੇ ਸੀ, ਹਮਲਾਵਰ 2500 3000 ਸਾਲ ਹੀ ਉੱਥੇ ਹੀ ਮੋਸਟਲੀ ਸੈਟਲ ਹੋ ਜਾਂਦੇ ਸੀ। ਉਹਨਾਂ ਦੀਆਂ ਜ਼ਬਾਨਾਂ ਦੇ ਜਿਹੜੇ ਅਲਫਾਜ਼ ਨੇ ਉਹਨਾਂ ਨੂੰ ਹੀ ਫਿਰ ਪੰਜਾਬੀ ਵੀ ਐਬਜ਼ੌਰਵ ਕਰ ਲੈਂਦੇ ਸੀ। ਇਸ ਲਈ ਸਾਨੂੰ ਕੋਈ ਬਹੁਤੀ ਦਿੱਕਤ ਨਹੀਂ ਹੁੰਦੀ। ਹੁਣ ਜਿਵੇਂ ਜਦੋਂ ਇਹ ਹਿੰਦੀ ਵਾਲਿਆਂ ਦੇ ਹੱਥ ਪਾਵਰ ਆਈ, ਉਹਨਾਂ ਨੇ ਕਿਹਾ ਜੀ ਜਿਹੜਾ ਟ੍ਰੇਨ ਹੈ ਇਹਦੇ ਲਈ ਸ਼ਬਦ ਕੀ ਹੋਇਆ, ਘੜਿਆ ਜੀ ਲੋਪਤ ਗਾਮਨੀ। ਹੁਣ ਤੁਸੀਂ ਦੇਖੋ ਵੀ ਉਹਨਾਂ ਨੂੰ ਕਹੋ ਵੀ ਟ੍ਰੇਨ ਗੱਡੀ
ਸਿੱਧੇ ਲੋਪਤਗਾਮਨੀ। ਫਿਰ ਉਹਨੂੰ ਕਿਹਾ ਜੀ ਜੇ ਹੁਣ ਇਹ ਲੋਪਤਗਾਮਨੀ ਬਣਾਈ ਤਾਂ ਫਿਰ ਜਿਹੜਾ ਪਲੇਟਫਾਰਮ ਹੈ ਜਿੱਥੇ ਰੁਕਣੀ ਹੈ ਉਹਦਾ ਕਿਹਨਾਂ? ਉਹਨਾਂ ਨੇ ਕਿਹਾ ਲੋਪਤਗਾਮਨੀ ਵਿਸ਼ਰਾਮ ਗ੍ਰਿਹ, ਵੀ ਇੱਥੇ ਆਰਾਮ ਕਰੇਗੀ, ਆ ਕੇ ਵਿਸ਼ਰਾਮ ਕਰੇਗੀ ਲੋਪਤਗਾ। ਉਹਨਾਂ ਕਿਹਾ ਜੀ ਫਿਰ ਇਹ ਸਿਗਨਲ ਜਿਹਨੇ ਕਰਨਾ ਤੁਰ ਪੋ, ਲੋਪਤਗਾਮਨੀ ਪਥ ਪ੍ਰਦਰਸ਼ਕ ਯੰਤਰ। ਹੁਣ ਨਾ ਸਾਡੇ ਅਸੀਂ ਪਲੇਟਫਾਰਮ, ਰੇਲ, ਸਿਗਨਲ ਪੰਜਾਬੀ ਜ਼ਬਾਨ 'ਚ। ਸੋ ਇਹ ਇੱਕ ਬਿਊਟੀ ਹੈ। ਇਸ ਲਈ ਸਾਡੀ ਜ਼ਬਾਨ ਸ਼ਾਇਦ ਹੀ ਜਿਹੜੇ ਵੀ ਉੱਥੇ 4000 ਸਾਲ ਦੀਆਂ ਹਰ ਜ਼ਬਾਨ ਦਾ ਕੋਈ ਨਾ ਕੋਈ ਜਿਹੜਾ ਲਫ਼ਜ਼ ਹੈ, ਕਿਉਂਕਿ ਅਸੀਂ ਉਹਨੂੰ ਅਡਾਪਟ ਕੀਤਾ ਹੈ। ਲੇਕਿਨ ਅਨਫੋਰਚੂਨੇਟਲੀ ਅੰਗਰੇਜ਼ ਜਿਨ੍ਹਾਂ ਨੇ ਉੱਥੇ ਰਾਜ ਕੀਤਾ 200 ਸਾਲ, ਉਹ ਤਾਂ ਚਾਹੁੰਦੇ ਹੀ ਨਹੀਂ ਸੀ। ਉਹਨਾਂ ਨੂੰ ਸੀ ਵੀ ਜੇ ਲੋਕ ਆਪਣੀ ਮਾਂ ਬੋਲੀ ਨਾਲ ਜੁੜਨਗੇ, ਜੇ ਪੰਜਾਬ ਦੇ ਲੋਕ ਬ੍ਰਿਟਿਸ਼ ਪੰਜਾਬ ਦੇ ਪੰਜਾਬੀ ਨਾਲ ਜੁੜੇ ਹੁੰਦੇ ਤਾਂ ਫਿਰ ਇੱਕ ਵੱਖਰੀ ਕਿਸਮ ਦਾ ਪੰਜਾਬੀ ਨੈਸ਼ਨਲਿਜ਼ਮ ਵੀ ਪੈਦਾ ਹੁੰਦਾ, ਕੌਮੀਅਤ ਦਾ ਅਹਿਸਾਸ ਹੁੰਦਾ। ਉਹਨਾਂ ਦੀ ਲਾਈਨ ਤਾਂ ਇਸ ਨੂੰ ਇੱਕ ਡਿਫਰੈਂਟ ਲਾਈਨ ਤੇ ਜਦੋਂ ਤੱਕ ਤੁਸੀਂ ਇੱਕ ਨੂੰ ਦੂਜੇ ਦੇ ਖਿਲਾਫ ਖੜਾ ਨਹੀਂ ਕਰਦੇ, ਉਹਨਾਂ ਦਾ ਰੂਲ ਨਹੀਂ ਸੀ ਚੱਲਦਾ। ਔਰ 47 ਤੋਂ ਬਾਅਦ ਜਦੋਂ ਕਿ ਪਾਰਟੀਸ਼ਨ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇਸ ਰੁਝਾਨ ਨੇ ਜਿਹੜਾ ਉਹ ਕਿਸ ਕਿਸਮ ਦਾ ਲਿਆ ਕਿ ਸਾਡਾ ਜਿਹੜਾ ਭਾਰਤੀ ਕਬਜ਼ੇ ਥੱਲੇ ਪੰਜਾਬ ਆਇਆ 1951 ਦੀ ਪਹਿਲੀ ਮਰਦਮਸ਼ੁਮਾਰੀ ਵੇਲੇ ਹੀ ਸਾਡੇ ਹਿੰਦੂ ਭੈਣ ਭਰਾ ਮੁੱਕਰ ਗਏ, ਆਪਣੀ ਮਾਂ ਤੋਂ ਹੀ ਮੁੱਕਰ ਗਏ। ਔਰ ਪੰਜਾਬੀ ਬੋਲਣ ਵਾਲੇ ਘਰਾਂ 'ਚ ਪੰਜਾਬੀ ਜਿਨ੍ਹਾਂ ਦੀ ਸਦੀਆਂ ਤੋਂ ਅਸੀਂ ਹਿੰਦੀ ਬੋਲ ਕੇ ਪੰਜਾਬੀ ਲਿਖਾਉਂਦੇ ਸੀ, ਔਰ ਉਹ ਬੀਬੀਆਂ ਆਪਸ ਕਰ ਰਹੀਆਂ ਹਮਨੇ ਵਾਹ हिंदी सीख ली है जी, हम तो लौटे वेड़े दाल धर देते हैं, हौली हौली रीझती रहती है। ਹੁਣ ਇਸ ਔਰ ਜੇ ਪੰਜਾਬ ਦੀ ਅਸੀਂ ਤਰਾਸਦੀ ਦੀ ਗੱਲ ਕਰਨੀ ਹੈ ਤਾਂ ਉਸ ਦੀਆਂ ਜੜ੍ਹਾਂ 1951 ਦੀ ਸੈਂਸਸ ਜੁੜੀਆਂ ਹੋਈਆਂ ਨੇ। 1951 61 ਧੜੱਲੇ ਨਾਲ ਔਰ ਮੁਨਕਰ ਹੋ ਗਏ। ਔਰ ਇਹ ਕ੍ਰੈਡਿਟ ਸਿੱਖਾਂ ਨੂੰ ਜਾਂਦਾ ਹੈ ਕਿ ਪੰਜਾਬੀ ਸੂਬਾ ਮੋਰਚਾ ਜਿਹਦੇ 60,000 ਤੋਂ ਜ਼ਿਆਦਾ ਗ੍ਰਿਫਤਾਰੀਆਂ, 100 ਤੋਂ ਜ਼ਿਆਦਾ ਮੌਤਾਂ, ਸਫਰਿੰਗ, ਕਿ ਅਸੀਂ ਆਪਣੀ ਬੋਲੀ ਨੂੰ ਰਾਜ ਭਾਸ਼ਾ ਬਣਾਇਆ। ਅਲਟੀਮੇਟਲੀ 1966 ਲੂਲਾ ਲੰਗੜਾ ਪੰਜਾਬੀ ਸੂਬਾ ਸੀ, ਪਰ 50 ਸਾਲ ਹੋ ਗਏ ਨੇ। ਅੱਜ ਦੇ ਪੰਜਾਬ ਵੱਲ ਤੁਸੀਂ ਨਜ਼ਰ ਮਾਰੋ, ਅਸੀਂ ਇਲੈਕਸ਼ਨਾਂ ਦੇ ਦੌਰਾਨ ਦੇਖਿਆ ਜਿਹਦੇ ਮੂਹਰੇ ਕੋਈ ਮਾਈਕ ਕਰਦਾ ਉਹ ਹਿੰਦੀ ਬੋਲ ਰਿਹਾ, ਹਿੰਦੀ ਦੀਆਂ ਹੀ ਲੱਤਾਂ ਤੋੜੀਆਂ ਹੋਈਆਂ ਨੇ। ਔਰ ਇਸ ਸਾਰੇ ਦੇ ਬਾਵਜੂਦ ਕਿ ਲਛਮਣ ਸਿੰਘ ਗਿੱਲ ਦੇ ਵੇਲੇ ਇਹ ਪਟਰਾਣੀ ਬਣੀ, ਰਾਜ ਭਾਸ਼ਾ ਦਾ ਦਰਜਾ ਮਿਲਿਆ, ਲੇਕਿਨ ਉੱਥੇ ਅੱਜ ਵੀ ਕੰਮ ਉਹ ਐਡਮਿਨਿਸਟ੍ਰੇਸ਼ਨ ਹੋਏ ਅੰਗਰੇਜ਼ੀ ਹਿੰਦੀ ਬੋਰਡ, ਔਰ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ 'ਚ ਅੰਗਰੇਜ਼ੀ ਹਿੰਦੀ 'ਚ ਬੱਚੇ ਬੋਲ ਸਕਦੇ ਨੇ, ਤੁਸੀਂ ਪੰਜਾਬੀ ਬੋਲੋਗੇ ਤਾਂ ਉਹਦਾ ਫਾਈਨ ਹੈ। ਪਾਕਿਸਤਾਨ 'ਚ ਇਹੀ ਕਹਾਣੀ, ਉੱਥੇ ਉਰਦੂ ਨੈਸ਼ਨਲ ਲੈਂਗੁਏਜ ਬਣ ਗਈ। ਸਭ ਤੋਂ ਪਹਿਲਾ ਵਿਰੋਧ ਬੰਗਾਲੀਆਂ ਨੇ ਕੀਤਾ। 21 ਫਰਵਰੀ 1952 ਨੂੰ ਢਾਕਾ ਯੂਨੀਵਰਸਿਟੀ ਦੇ ਬਾਹਰ ਜਿਹੜਾ ਉਹਨਾਂ ਨੇ ਜਦੋਂ ਪ੍ਰੋਟੈਸਟ ਕੀਤਾ, ਗੋਲੀ ਚੱਲੀ, 3 ਸਟੂਡੈਂਟ ਮਰ ਗਏ, ਹੋਰ ਵੀ ਲੋਕ ਮਰ ਗਏ। ਸੋ ਜਿਹੜੀ ਗੱਲ 1971-72 'ਚ ਜਾ ਕੇ 71 'ਚ ਫਿਰ ਭਾਰਤ ਨੇ ਫੌਜ ਭੇਜ ਕੇ ਇਹਦੀ ਜੜ੍ਹਾਂ ਉਹਦੇ 'ਚ ਹੀ ਲੇ ਕਰ ਦਿੱਤੀਆਂ ਸੀ ਕਿ ਕਿਉਂਕਿ ਬੰਗਾਲੀ ਜਿਹੜੇ ਉਸ ਵੇਲੇ ਦੇ ਪਾਕਿਸਤਾਨ 'ਚ ਮੈਜੋਰਿਟੀ 'ਚ ਸੀ, ਉਹਨਾਂ ਨੂੰ ਲੱਗਿਆ ਕਿ ਵੀ ਉਰਦੂ ਤਾਂ ਸਾਡੀ ਜ਼ਬਾਨ ਨਹੀਂ ਹੈ। ਉਸ ਤੋਂ ਪਹਿਲਾਂ ਵੀ ਜਦੋਂ 40s 'ਚ ਮੁਸਲਿਮ ਲੀਗ ਦੀਆਂ ਕਨਵੈਨਸ਼ਨਸ ਹੁੰਦੀਆਂ ਸੀ, ਪਰ ਜਿਹੜਾ ਦੂਸਰਾ ਸਬ ਕੰਟੀਨੈਂਟ ਦਾ ਮੁਸਲਮਾਨ ਸੀ ਉਹਨੇ ਉਰਦੂ ਦੇ ਨਾਲ ਆਪਣੀ ਕੌਮੀ ਆਈਡੈਂਟੀਟੀ ਜੋੜੀ। ਲੇਕਿਨ ਬੰਗਾਲੀਆਂ ਨੇ ਈਵਨ ਪ੍ਰੀ-47 ਪੀਰੀਅਡ 'ਚ ਵੀ ਨਾ ਕਰ ਦਿੱਤੀ ਸੀ ਕਿ ਵੀ ਸਾਡੀ ਆਪਣੀ ਜ਼ਬਾਨ। ਔਰ ਇਹ ਵੀ ਇੱਕ ਯੂਨੀਕ ਗੱਲ ਹੈ। ਔਰ ਬੰਗਾਲੀਆਂ ਨੂੰ ਮੈਂ ਸਮਝਦਾ ਵੀ ਇਹ ਟ੍ਰਿਬਿਊਟ ਹੈ ਕਿ ਅੱਜ ਇਧਰਲਾ ਭਾਰਤ ਉਹਦਾ ਜਿਹੜਾ ਨੈਸ਼ਨਲ ਐਂਥਮ ਜਨ ਗਣ ਮਨ ਉਹ ਵੀ ਟੈਗੋਰ ਨੇ ਲਿਖਿਆ, ਬੰਗਲਾ 'ਚ ਸੀ। ਔਰ ਉਧਰਲਾ ਜਿਹੜਾ ਅਮਾਰ ਸੋਨਾਰ ਬੰਗਲਾਦੇਸ਼ ਦਾ ਜਿਹੜਾ ਨੈਸ਼ਨਲ ਐਂਥਮ ਉਹ ਵੀ ਟੈਗੋਰ ਦਾ ਲਿਖਿਆ। ਜਦੋਂ ਬੰਗਾਲੀ ਦੇ ਸਾਹਮਣੇ ਬੰਗਾਲੀ ਜ਼ਬਾਨ, ਔਰ ਉਹਨਾਂ ਨੇ ਤਾਂ ਆਪਣਾ ਦੇਸ਼ ਹੀ ਜਿਹੜਾ ਬੰਗਲਾਦੇਸ਼, ਬੰਗਲਾ ਉਹਨਾਂ ਦੀ ਜ਼ਬਾਨ ਹੈ, ਉਹਦੇ ਆਧਾਰ ਤੇ ਬਣਾਇਆ। ਪਰ ਇਧਰ ਪਾਕਿਸਤਾਨੀ ਪੰਜਾਬ 'ਚ ਵੀ ਆ ਪਿਛਲੇ ਦਿਨਾਂ 'ਚ, ਪਿਛਲੇ ਸਾਲ ਇੱਕ ਇੰਸਟੀਚਿਊਟ ਪ੍ਰਾਈਵੇਟ ਹੈ ਉਹਨਾਂ ਦੀ, ਜਿਹਦੇ 30 ਦੇ ਕਰੀਬ ਸਟੂਡੈਂਟ ਨੇ, ਉਹਨਾਂ ਨੇ ਸਰਕੂਲਰ ਕੱਢਿਆ ਸਟੂਡੈਂਟਸ ਨੂੰ, ਪੇਰੈਂਟਸ ਨੂੰ, ਕਿ ਵੀ ਇਹ ਪੰਜਾਬੀ ਜਿਹੜੀ ਹੈ ਇਹ ਵਲਗਰ ਔਰ ਪਤਾ ਨਹੀਂ ਹੋਰ ਕੀ ਵਰਡ ਲਿਖੇ ਵੀ ਇਹ ਜ਼ਬਾਨ ਹੈ, ਇਹ ਸਕੂਲ 'ਚ ਆਫ ਟਾਈਮ ਵੀ ਔਰ ਘਰਾਂ 'ਚ ਇਹ ਬਿਲਕੁਲ ਹੀ ਅਸਭਿਅਕ ਜ਼ਬਾਨ ਹੈ, ਇਹ ਨਹੀਂ ਬੋਲਣੀ ਚਾਹੀਦੀ, ਬੋਲਣ ਜਿਹੜੀ ਹੈ ਨਾ ਬੋਲੋ। ਹਾਲਾਂਕਿ ਇਹ ਕ੍ਰੈਡਿਟ ਜਾਂਦਾ ਹੈ ਕਿ ਪਾਕਿਸਤਾਨ ਦੇ ਪੰਜਾਬੀ ਪਿਆਰੇ ਕੋਰਟ 'ਚ ਵੀ ਚੈਲੰਜ ਕੀਤਾ, ਉਹਨਾਂ ਨੇ ਮਾਫੀ ਮੰਗੀ ਬਾਅਦ। ਪਰ ਇਹ ਜ਼ਹਿਨੀਅਤ ਸ਼ੋਅ ਕਰਦਾ ਹੈ ਵੀ ਕਿਸ ਹੱਦ ਇਹੀ ਆਰਗੂਮੈਂਟ ਇਧਰ ਜਦੋਂ ਪੰਜਾਬੀ ਜ਼ਬਾਨ ਦੇ ਆਧਾਰ ਤੇ ਸੂਬਾ ਨਹੀਂ ਸੀ ਬਣਾਉਂਦੇ ਤੇ ਇਹੀ ਕਹਿੰਦੇ ਸੀ ਜੀ ਇਹ ਤਾਂ ਗਵਾਰੋਂ ਕੀ ਭਾਸ਼ਾ ਹੈ। ਸੋ ਕੁੱਲ ਮਿਲਾ ਕੇ ਅੱਜ ਅਸੀਂ ਉੱਥੇ ਆ ਕੇ ਖੜੇ ਕਿ ਵੀ ਇਹ ਜਦੋਂ ਕਿ 1999 ਦੇ ਵਿੱਚ ਇਸ ਨੂੰ ਇਹ ਦਰਜਾ ਦਿੱਤਾ ਜਾਂਦਾ ਹੈ। 17 ਨਵੰਬਰ 1999 ਨੂੰ ਯੂਨੈਸਕੋ ਨੇ ਮਤਾ ਪਾਸ ਕੀਤਾ ਕਿ ਉਹੀ ਦਿਨ ਜਿੱਦਣ 21 ਫਰਵਰੀ 1952 ਨੂੰ ਬੰਗਾਲੀ ਮਰੇ ਸੀ ਪ੍ਰੋਟੈਸਟ, ਉਹਨੂੰ ਜਿਹੜਾ ਉਹਨਾਂ ਨੇ ਲੌਬੀ ਕੀਤੀ, ਬੰਗਲਾਦੇਸ਼ ਨੇ, ਕੈਨੇਡੀਅਨ ਆਰਗੇਨਾਈਜੇਸ਼ਨਸ ਨੇ ਹੈਲਪ ਕੀਤੀ, ਇਸ ਨੂੰ ਉਹਨਾਂ ਨੇ ਇੰਟਰਨੈਸ਼ਨਲ ਮਦਰ ਲੈਂਗੁਏਜਸ ਡੇ ਜਿਹੜਾ ਉਹ ਸਥਾਪਿਤ ਕੀਤਾ। ਔਰ ਅਸੀਂ ਕਨਕਲੂਜਨ ਦੇ ਵਿੱਚ ਇਸ ਵਿਸ਼ੇ ਦੇ ਇਹੀ ਕਹਿ ਸਕਦੇ ਹਾਂ
ਕਿ ਭਾਈ ਤਾਮਿਲ ਹੋਣ, ਉਹਨਾਂ ਦਾ ਹਮੇਸ਼ਾ ਹੁੰਦਾ, ਉਹਨਾਂ ਨੇ ਐਜ਼ ਅ ਕਲਾਸਿਕ ਲੈਂਗੁਏਜ ਤਾਮਿਲ ਨੂੰ ਰੈਕਗਨਾਈਜ਼ ਕਰਵਾਇਆ ਜੀ। ਹੁਣ ਸ਼ਿਵ ਸੈਨਾ ਨਾਲ ਅਸੀਂ ਭਾਵੇਂ ਨਾ ਸਹਿਮਤ ਹੋਈ ਹੈ ਮਹਾਰਾਸ਼ਟਰ ਦੀ, ਪਰ ਭਈਆ ਬਜਾਓ ਮਹਾਰਾਸ਼ਟਰ ਬਚਾਓ, ਉਹਨਾਂ ਨੇ ਭਈਏ ਆ ਕੇ ਇੱਥੇ ਆਪਣੀ ਜ਼ਬਾਨ, ਉਹ ਮਰਾਠੀ ਜ਼ਬਾਨ ਦੇ ਲਈ, ਮਰਾਠੀ ਕਲਚਰ ਦੇ ਲਈ ਕੁਝ ਵੀ ਕਰਨ ਨੂੰ ਤਿਆਰ ਨੇ। ਤੇ ਸਾਡੇ ਅਕਾਲੀ ਜਿਨ੍ਹਾਂ ਨੇ ਲੋਕਾਂ ਨੂੰ ਜਿਹੜਾ ਕੁੱਟਾਂ ਪਵਾਈਆਂ, ਜੇਲ੍ਹਾਂ 'ਚ ਰੱਖਿਆ, ਉਹਨਾਂ ਦੇ ਮੂੰਹੋਂ ਤੁਸੀਂ ਉਹ ਜਦੋਂ ਹਿੰਦੀ ਸੁਣਦੇ ਹੋ, ਔਰ ਜੋ ਪੰਜਾਬ 'ਚ ਹਾਲ 5 ਵਾਰ ਅਕਾਲੀਆਂ ਦੀ ਮਿਨਿਸਟਰੀ ਰਹੀ ਇਹਨਾਂ ਨੇ ਕੀਤਾ। ਸੋ ਕੁੱਲ ਮਿਲਾ ਕੇ ਮੇਰੇ ਸਾਹਮਣੇ ਬਾਬੂ ਫਿਰੋਜ਼ਦੀਨ ਸ਼ਰਫ ਜਿਹੜੇ ਕਿ ਪ੍ਰੀ ਪਾਰਟੀਸ਼ਨ ਪੀਰੀਅਡ ਦੇ ਜਿਹੜੇ ਨੇ ਬੜੇ ਵੱਡੇ ਪੰਜਾਬੀ ਸ਼ਾਇਰ ਹੋਏ, ਉਹਨਾਂ ਦੀਆਂ ਇਹ ਲਾਈਨਾਂ ਅੱਜ ਪੰਜਾਬੀ ਦੀ, ਸਾਡੀ ਜ਼ਬਾਨ ਦੀ, ਸਾਡੀ ਪੰਜਾਬੀ ਮਾਂ ਦੀ ਤਰਾਸਦੀ ਨੂੰ, ਔਰ ਦੁਨੀਆ ਦੇ ਵਿੱਚ ਸ਼ਾਇਦ ਸਭ ਤੋਂ ਜ਼ਿਆਦਾ ਅੱਜ 11ਵੀਂ ਵੱਡੀ ਬੋਲੀ ਜਾਂਦੀ ਜ਼ਬਾਨ ਹੈ ਘਰਾਂ 'ਚ ਅੱਜ ਵੀ, ਭਾਵੇਂ ਪਾਕਿਸਤਾਨ ਦੀ ਉਰਦੂ ਹੈ ਇੱਧਰ, ਫਿਰ ਵੀ ਤੇ ਉਸ ਦੀ ਜਿਹੜੀ ਜੇ ਤੁਸੀਂ ਗਿਣਤੀ ਕਰਨੀ ਹੈ ਤੇ ਲਗਭਗ 80 ਮਿਲੀਅਨ ਦੇ ਕਰੀਬ ਮੇਰਾ ਖਿਆਲ ਹੈ ਪਾਕਿਸਤਾਨੀ ਪੰਜਾਬੀ ਹੋਣਗੇ, ਇੱਧਰ 30 ਮਿਲੀਅਨ ਦੇ ਨੇੜੇ ਤੇੜੇ ਨੇ, 15 ਮਿਲੀਅਨ ਜਿਹੜੇ ਨੇ ਉਹ ਦੁਨੀਆ ਭਰ ਦੇ ਵਿੱਚ ਡਾਇਸਪੋਰਾ ਪੰਜਾਬੀ ਨੇ ਦੋਨੋਂ ਪਾਸਿਆਂ ਦੇ। ਤੇ ਸੋ 100 ਮਿਲੀਅਨ ਤੋਂ ਜ਼ਿਆਦਾ, 125 ਮਿਲੀਅਨ ਲੋਕਾਂ ਦੀ ਬੋਲੀ ਜਿਹੜੀ ਕਿ UN ਲੈਵਲ ਤੇ ਰੈਕਗਨਾਈਜ਼ ਹੋਣੀ ਚਾਹੀਦੀ ਸੀ, ਪਰ ਹਾਲ ਬਾਬੂ ਫਿਰੋਜ਼ਦੀਨ ਸ਼ਰਫ ਨੇ ਕਿਹਾ ਕਿ ਮੁੱਠਾਂ ਮੀਟ ਕੇ ਨੁਕਰੇ ਹਾਂ ਬੈਠੀ, ਟੁੱਟੀ ਹੋਈ ਸਤਾਰ ਰਬਾਬੀਆਂ ਦੀ, ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ, ਮੈਂ ਵੀ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ। ਸੋ ਅਸੀਂ ਇਹੀ ਕਹਿ ਸਕਦੇ ਹਾਂ ਕਿ ਭਾਈ ਇਸ ਨੂੰ ਸੰਭਾਲੀਏ, ਆਪਣੀ ਮਾਂ ਨੂੰ ਜਿਹੜਾ ਮਾਂ ਦਾ ਰੁਤਬਾ ਹੀ ਦਈਏ ਜਿਹੜਾ ਕਿ ਬਣਦਾ। ਇਹ ਸਾਡੇ ਇਹਦੇ ਚ ਮਜ਼ਹਬ ਦੀ ਗੱਲ ਵੀ ਨਹੀਂ ਹੈ, ਇਹ ਸਾਡੀ ਮਾਂ ਬੋਲੀ ਦੀ ਗੱਲ। ਜੀ ਡਾਕਟਰ ਸਾਹਿਬ, ਬਿਲਕੁਲ ਬਿਲकुल। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।